ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਦੇ ਡੈਲਟਾ ਸ਼ਹਿਰ ਤੋਂ ਆ ਰਹੀ ਹੈ। ਡੈਲਟਾ ਸ਼ਹਿਰ ਦੇ ਵਿੱਚ 1 ਮਹੀਨਾ ਪਹਿਲਾਂ ਇੱਕ ਘਟਨਾ ਸਾਹਮਣੇ ਆਈ ਸੀ, ਜਿਸ ਦੇ ਵਿੱਚ ਹਾਈਵੇ ਤੇ ਇੱਕ ਸੜੀ ਹੋਈ ਕਾਰ ਦੇ ਵਿੱਚ ਇੱਕ ਸੜੀ ਹੋਈ ਲਾਸ਼ ਜਿਹੜੀ ਆ ਪੰਜਾਬਣ ਕੁੜੀ ਦੀ ਬਰਾਮਦ ਹੋਈ ਸੀ ਤੇ ਇਸ ਸਬੰਧ ਦੇ ਵਿੱਚ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਜਿਹੜੀ ਕੁੜੀ ਹੈ ਇਹਦਾ ਨਾਮ ਮਨਦੀਪ ਕੌਰ ਖਹਿਰਾ ਹੈ। ਇਸ ਮਾਮਲੇ ਦੇ ਵਿੱਚ ਹੁਣ ਜਦੋਂ ਤਹਿਕੀਕਾਤ ਹੋਈ ਤਾਂ ਇਸ ਸਬੰਧ ਦੇ ਵਿੱਚ ਉਸ ਦੇ ਦਿਓਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੁਰਜੋਤ ਸਿੰਘ ਖਹਿਰਾ ਜਿਹੜਾ 24 ਸਾਲ ਦਾ ਸਰੀ ਦਾ ਰਹਿਣ ਵਾਲਾ, ਉਹਦੇ ਉੱਤੇ ਦੂਜਾ ਦਰਜਾ ਕਤਲ ਦੇ ਜਿਹੜੇ ਦੋਸ਼ ਨੇ ਉਹ ਆਇਦ ਕੀਤੇ ਗਏ ਨੇ। 11 ਦਸੰਬਰ ਨੂੰ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਇਹ ਮ੍ਰਿਤਕਾ ਜਿਹੜੀ ਮਨਦੀਪ ਕੌਰ ਹੈ, ਇਹ ਪਹਿਲਾਂ ਐਡਮਿੰਟਨ ਰਹਿੰਦੀ ਸੀ। ਵਿਆਹ ਤੋਂ ਬਾਅਦ ਇਹ ਸਰੀ ਜਾ ਵਸੀ ਸੀ। ਲੁਧਿਆਣਾ ਦੇ ਪਿੰਡ ਗੁਜਰਵਾਲ ਤੋਂ ਇਹਦਾ ਜਿਹੜਾ ਤਾਲੁਕਾਤ ਸੀਗਾ ਤੇ ਪਿਛਲੇ ਮਹੀਨੇ ਇੱਕ ਸੜੀ ਹੋਈ ਕਾਰ ਮਿਲੀ ਸੀ, ਜਿਹਦੇ ਵਿੱਚ ਇੱਕ ਲਾਸ਼ ਵੀ ਸੀਗੀ। ਉਸ ਤੋਂ ਬਾਅਦ ਜਦੋਂ ਪੁਲਿਸ ਨੇ ਇਹਦੀ ਜਾਂਚ ਕੀਤੀ ਮਾਮਲੇ ਦੀ, ਤਾਂ ਇਸ ਦੇ ਪਰਿਵਾਰ ਨੂੰ ਜਿਹੜਾ ਸੂਚਿਤ ਕੀਤਾ ਗਿਆ ਸੀ ਜਗਦੇਵ ਸਿੰਘ ਨੂੰ, ਤੇ ਜਗਦੇਵ ਸਿੰਘ ਵੀ ਉੱਥੇ ਕੈਨੇਡਾ ਦੇ ਵਿੱਚ ਹੀ ਰਹਿੰਦੇ ਸੀ। ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਸ ਦੇ ਦਿਓਰ ਨੇ ਗੈਰ ਮਨੁੱਖੀ ਢੰਗ ਦੇ ਨਾਲ ਇਸ ਕਤਲ ਕਾਂਡ ਨੂੰ ਜਿਹੜਾ ਅੰਜਾਮ ਦਿੱਤਾ ਤੇ ਬਾਅਦ ਦੇ ਵਿੱਚ ਕਾਰ ਦੇ ਵਿੱਚ ਹੀ ਉਸ ਨੂੰ ਸਾੜ ਦਿੱਤਾ। 6 ਨਵੰਬਰ ਨੂੰ ਸਰੀ ਦੇ ਵਿੱਚ ਮਨਦੀਪ ਕੌਰ ਦਾ ਅੰਤਿਮ ਸੰਸਕਾਰ ਵੀ ਹੋ ਗਿਆ ਸੀਗਾ। ਪਰ ਜਦੋਂ ਇਸ ਘਟਨਾ ਦੀ ਜਾਂਚ ਚੱਲ ਰਹੀ ਸੀ ਤਾਂ ਗੁਰਜੋਤ ਸਿੰਘ ਜਿਹੜਾ ਉਹਦੇ ਉੱਤੇ ਇਹ ਦੋਸ਼ ਲੱਗਿਆ ਕਿ ਉਸ ਨੇ ਲਾਸ਼ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਟਿਕਾਣੇ ਲਾਉਣ ਦਾ ਜਾਂ ਲਾਸ਼ ਨੂੰ ਸਾੜਨ ਦਾ ਕੰਮ ਕੀਤਾ ਤੇ ਹੁਣ ਉਸ ਨੂੰ ਜਿਹੜਾ ਇਸ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਸੋ ਆਪਾਂ ਕੈਨੇਡਾ ਤੋਂ ਜਿੱਥੇ ਹੋਰ ਖਬਰਾਂ ਸਾਂਝੀਆਂ ਕਰਦੇ ਹਾਂ, ਉੱਥੇ ਕੈਨੇਡਾ ਦੇ ਵਿੱਚ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਤਰੇੜ ਤੋਂ ਬਾਅਦ ਕਈ ਜਿਹੜੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੇ ਉਹ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ।